ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਭਾਰਤ ਭਰ ਵਿੱਚ ਅਤੇ ਦੁਨੀਆ ਭਰ ਦੀਆਂ ਭਾਰਤੀ ਅੰਬੈਸੀਆਂ ਤੇ ਕਾਂਸਲੇਟਸ ਵਿੱਚ 26 ਜਨਵਰੀ ਦਾ ਦਿਨ, ਜਿਸ ਨੂੰ ਕਿ ਰਿਪਬਲਿਕ ਡੇ ਦਾ ਨਾਮ ਦਿੱਤਾ ਗਿਆ ਹੈ, ਬੜੇ ਸ਼ੋਰ ਸ਼ਰਾਬੇ ਨਾਲ ਤਿਰੰਗਾ ਝੰਡਾ ਲਹਿਰਾ ਕੇ ਮਨਾਇਆ ਗਿਆ। ਦਿੱਲੀ ਵਿੱਚ ਇਸ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਮੌਕੇ ਦਿੱਤੇ ਰਾਸ਼ਟਰ ਦੇ ਨਾਮ ਸੁਨੇਹੇ ਵਿੱਚ ਕਿਹਾ ਕਿ ਭਾਰਤ ਨੂੰ ਇਨਾਰਕੀ ਯਾਨੀ ਕਿ ਅਰਾਜਕਤਾ ਤੋਂ ਬਚਣ ਦੀ ਲੋੜ ਹੈ। ਹਾਲਾਂਕਿ ਸੱਚ ਇਹ ਹੈ ਕਿ ਭਾਰਤ ਵਿੱਚ ਲਾ ਆਫ ਦਾ ਲੈਂਡ ਨਾ ਹੋ ਕੇ ਗੁੰਡਾ ਤੇ ਭ੍ਰਿਸ਼ਟ ਸਿਸਟਮ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ ਹੈ। ਵਿਊਅਰਸ, 64 ਸਾਲ ਪਹਿਲਾਂ 26 ਜਨਵਰੀ 1950 ਨੂੰ ਮੌਜੂਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ। ਇਹੀ ਕਾਰਨ ਸੀ ਕਿ ਸੰਵਿਧਾਨ ਅਸੈਂਬਲੀ ਵਿੱਚ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ ਅਤੇ ਸਿੱਖ ਕੌਮ ਨੇ 26 ਜਨਵਰੀ 1950 ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਇਨ੍ਹਾਂ 64 ਸਾਲਾਂ ਵਿੱਚ ਸਿੱਖਾਂ ਨਾਲ ਕੀ ਗੁਜ਼ਰੀ ਅਤੇ ਇਸ ਭਾਰਤ ਦੀ ਕੈਦ ਵਿੱਚੋਂ ਨਿਕਲਣ ਦਾ ਹੱਲ ਕੀ ਹੈ, ਇਸ ਇਸ਼ੂ ਸੰਬੰਧੀ ਅਤੇ ਪ੍ਰਮੁੱਖ ਪੰਥਕ ਮਸਲਿਆਂ ਤੇ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੈਰਾ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਕਿ ਤੁਸੀਂ ਨੈਸ਼ਨਲ ਪ੍ਰੈਸ ਕਾਉਂਸਲ ਵਿੱਚ ਇੱਕ ਐਡਵਾਈਜ਼ਰ ਦੀ ਤੌਰ ਤੇ ਨਾਮੀਨੇਟ ਕੀਤੇ ਗਏ ਹੋ। ਸਾਡੇ ਦਰਸ਼ਕਾਂ ਨੂੰ ਇਸ ਪ੍ਰੈਸ ਕਾਉਂਸਲ ਸੰਬੰਧੀ ਅਤੇ ਇਸ ਵਿੱਚ ਤੁਹਾਡਾ ਕੀ ਰੋਲ ਹੋਵੇਗਾ, ਇਸ ਸੰਬੰਧੀ ਜਾਣਕਾਰੀ ਦਿਓ। ਇਹ ਭਾਰਤ ਸਰਕਾਰ ਹੈ, ਉਹ ਪ੍ਰੈਸ ਐਡਵਾਈਜ਼ਰੀ ਕਮੇਟੀ ਦਾ ਗਠਨ ਕਰਦੀ ਹੈ ਜੀ ਹਰ ਸਾਲ, ਜਿਹਦੇ ਵਿੱਚ 3 ਨੁਮਾਇੰਦੇ ਨੇ ਜਿਹੜੇ ਉਹ ਅਖਬਾਰਾਂ ਦੇ ਪ੍ਰਤੀਨਿਧ ਵਜੋਂ ਹੁੰਦੇ ਨੇ ਤੇ 2 ਨੁਮਾਇੰਦੇ ਨੇ ਜਿਹੜੇ ਉਹ ਸਰਕਾਰ ਦੇ ਹੁੰਦੇ ਨੇ। ਸੋ ਇਹ ਜਿਹੜੇ ਅਖਬਾਰਾਂ ਵੱਲੋਂ 3 ਨੁਮਾਇੰਦੇ ਲਏ ਗਏ ਨੇ, ਉਹਨਾਂ ਵਿੱਚੋਂ ਇੱਕ ਦਾਸ ਨੂੰ ਮੌਕਾ ਦਿੱਤਾ ਗਿਆ। ਸੋ ਇਹ ਜਿਹੜੀ ਪ੍ਰੈਸ ਐਡਵਾਈਜ਼ਰੀ ਕਮੇਟੀ ਹੈ, ਇਹਦੇ ਵਿੱਚ ਜਿਹੜਾ ਅਖਬਾਰਾਂ ਦੇ ਬਾਰੇ ਕੁਝ ਡਿਸਪਿਊਟ ਹੁੰਦੇ ਨੇ ਜਾਂ ਅਖਬਾਰਾਂ ਨੂੰ ਜੋ ਇਹਨਾਂ ਦੀ ਇਸ਼ਤਿਹਾਰ ਜਾਰੀ ਕਰਨ ਦੀ ਪਾਲਿਸੀ ਹੁੰਦੀ ਹੈ, ਉਹਦੇ ਬਾਰੇ ਸਾਰਾ ਕੁਝ ਜਿਹੜਾ ਇਹ ਕਮੇਟੀ ਆ ਜਿਹੜੀ ਉਹਨੂੰ ਨਿਰਧਾਰਿਤ ਕਰਦੀ ਹੈ। ਜੀ ਜੀ, ਤੇ ਵੀਰ ਜੀ, ਹੁਣ ਅਸੀਂ ਰਿਪਬਲਿਕ ਡੇ ਵੱਲ ਆਉਂਦੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕੁਝ ਦਿਨ ਪਹਿਲਾਂ ਰਿਪਬਲਿਕ ਡੇ ਲੰਘ ਕੇ ਗਿਆ ਹੈ, ਇਸ ਰਿਪਬਲਿਕ ਡੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਜੀ, ਉਸ ਨੂੰ ਸਿੱਖਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਵਾਨ ਨਹੀਂ ਸੀ ਕੀਤਾ। ਬਿਲਕੁਲ, ਕਿਉਂਕਿ ਇਹ ਭਾਰਤ ਦਾ ਸੰਵਿਧਾਨ ਜੋ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ, ਉਹਨਾਂ ਵਿੱਚੋਂ ਕਿਸੇ ਇੱਕ ਵੀ ਵਾਅਦੇ ਦੀ ਪੂਰਤੀ ਨਹੀਂ ਕਰਦਾ। ਦੂਸਰਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਸ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਹਿੰਦੂ ਧਰਮ ਦਾ, ਹਿੰਦੂ ਕੌਮ ਦਾ ਅੰਗ ਦੱਸਦੀ ਆ, ਸਿੱਖਾਂ ਦੀ ਆਜ਼ਾਦ ਹਸਤੀ ਨੂੰ ਪ੍ਰਵਾਨ ਨਹੀਂ ਕਰਦੀ। ਸੋ ਇਸ ਕਾਰਨ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਦੋਂ ਪਹਿਲੇ ਦਿਨ ਸਿੱਖਾਂ ਨੇ ਇਸ ਸੰਵਿਧਾਨ ਨੂੰ ਰੱਦ ਕਰ ਦਿੱਤਾ ਸੀ, ਅਸੀਂ ਉਸ ਦਿਨ ਨੂੰ ਕਾਲਾ ਦਿਨ ਮੰਨਿਆ ਸੀ, ਤੇ ਅੱਜ ਅਸੀਂ ਇਸ ਦਿਨ ਨੂੰ ਕਿਸ ਤਰ੍ਹਾਂ ਉਤਸ਼ਾਹ ਨਾਲ, ਜੋਸ਼ੋ ਖਰੋਸ਼ ਨਾਲ ਇਹਨੂੰ ਖੁਸ਼ ਆਮਦੀਦ ਕਿਵੇਂ ਕਹਿਣ ਲੱਗ ਪਏ ਆ। ਸੋ ਸਾਡੇ ਲਈ ਇਹ ਸੰਵਿਧਾਨ ਕੱਲ ਵੀ ਕਾਲਾ ਸੀ, ਅੱਜ ਵੀ ਕਾਲਾ ਤੇ ਕੱਲ ਨੂੰ ਵੀ ਕਾਲਾ ਰਹੂਗਾ, ਜਦੋਂ ਤੱਕ ਇਹ ਸੰਵਿਧਾਨ ਸਿੱਖਾਂ ਨੂੰ ਬਰਾਬਰ ਦੇ ਹੱਕ ਨਹੀਂ ਦਿੰਦਾ। ਸਿੱਖ ਅੱਜ ਭਾਰਤ ਦੇ ਵਿੱਚ 2 ਨੰਬਰ ਦੇ ਸ਼ਹਿਰੀ ਨੇ, ਉਹ ਗੁਲਾਮ ਨੇ। ਜਦੋਂ ਤੱਕ ਸਿੱਖਾਂ ਨੂੰ ਬਰਾਬਰ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸਿੱਖਾਂ ਨੂੰ 26 ਜਨਵਰੀ ਨੂੰ ਮਨਾਉਣ ਦਾ ਕੋਈ ਹੱਕ ਨਹੀਂ ਹੈ। ਜੀ ਵੀਰ ਜੀ, ਜਿਸ ਤੁਸੀਂ ਕਿਹਾ ਕਿ 64 ਸਾਲਾਂ ਵਿੱਚ ਸਿੱਖਾਂ ਨੂੰ ਭਾਰਤ ਵਿੱਚ ਬਰਾਬਰੀ ਦਾ ਜਾਂ ਇਨਸਾਫ ਨਹੀਂ ਮਿਲਿਆ, ਤੁਹਾਨੂੰ ਕੀ ਲੱਗਦਾ ਕਿ ਭਵਿੱਖ ਵਿੱਚ ਕੋਈ ਆਸ ਕੀਤੀ ਜਾ ਸਕਦੀ ਹੈ ਭਾਰਤ ਤੋਂ? ਦੇਖੋ, ਜਿਸ ਤਰ੍ਹਾਂ ਅੱਜ ਤੱਕ ਪਿਛਲੇ 64-65 ਸਾਲ ਤੋਂ ਜਿਸ ਤਰ੍ਹਾਂ ਵਾਪਰ ਰਿਹਾ, ਤੇ ਦੂਸਰਾ ਜਿਸ ਤਰ੍ਹਾਂ ਸਾਡੀ ਕੌਮ ਹੈ ਜਿਹੜੀ ਉਹ ਆਪਣੇ ਹੱਕਾਂ ਦੀ ਲੜਾਈ 'ਚ ਜਿਸ ਤਰ੍ਹਾਂ ਦਿਨੋਂ ਦਿਨ ਮਤਲਬ ਅਸੀਂ ਪਛੜ ਰਹੇ ਹਾਂ, ਉਸ ਨੂੰ ਵੇਖਦੇ ਆ ਜਿਹੜੀ ਹਾਲੇ ਤੱਕ ਮੈਨੂੰ ਕੋਈ ਕਿਰਨ ਆ ਜਿਹੜੀ ਉਹ ਕੋਈ ਵਿਖਾਈ ਨਹੀਂ ਦੇ ਰਹੀ। ਕਿਉਂਕਿ ਭਾਰਤੀ ਹਾਕਮ ਨੇ, ਭਾਰਤੀ ਬਹੁ ਗਿਣਤੀ ਆ ਜਿਹੜੀ ਉਹ ਪੂਰੀ ਤਰ੍ਹਾਂ ਬਦਨੀਤ ਆ, ਸ਼ੈਤਾਨ ਵੀ ਹੈ, ਤੇ ਉਹ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਬਰਾਬਰੀ ਦਾ ਹੱਕ ਦੇਣ ਲਈ ਤਿਆਰ ਨਹੀਂ। ਭਾਰਤੀ ਬਹੁ ਗਿਣਤੀ ਦੀ ਅੱਖ ਹਮੇਸ਼ਾ ਸਿੱਖੀ ਨੂੰ ਹੜੱਪਣ ਤੇ ਆ। ਉਹ ਬਾਰ-ਬਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੇ ਆ ਰਹੇ ਨੇ ਔਰ ਦੱਸ ਰਹੇ ਨੇ। ਤੇ ਦੂਸਰਾ, ਸਿੱਖੀ ਨੂੰ ਹੜੱਪਣ ਲਈ ਸਾਡੀ ਨੌਜਵਾਨ ਪੀੜ੍ਹੀ ਦੀ ਨਸ਼ਿਆਂ ਰਾਹੀਂ ਨਸਲਕੁਸ਼ੀ ਕੀਤੀ ਜਾ ਰਹੀ ਆ, ਸਾਡੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ, ਸਾਡੇ ਸਿੱਖ ਇਤਿਹਾਸ ਨੂੰ ਉਹਦੇ ਵਿੱਚ ਮਿਲਗੋਬਾ ਕੀਤਾ ਜਾ ਰਿਹਾ, ਗੁਰੂ ਸਾਹਿਬਾਨ ਦੇ ਬਾਰੇ ਵੀ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਵੀ ਤੋੜਿਆ ਮਰੋੜਿਆ ਜਾ ਰਿਹਾ। ਸੋ ਇਹ ਜਿਹੜੇ ਹਿੰਦੂ ਬਹੁ ਗਿਣਤੀ ਦੀ ਸੋਚ ਆ, ਉਹ ਸਿੱਖਾਂ ਪ੍ਰਤੀ ਹਮੇਸ਼ਾ ਜਿਹੜੀ ਉਹਨਾਂ ਦੀ ਬਦਨੀਤ ਆ ਉਹ ਸਾਡੇ ਸਾਹਮਣੇ ਆਉਂਦੀ ਆ।
ਸੋ ਜਦੋਂ ਤੱਕ ਉਹਨਾਂ ਦੀ ਨੀਅਤ ਆ ਜਿਹੜੀ ਉਹ ਸਾਫ਼ ਨਹੀਂ ਹੁੰਦੀ ਤੇ ਦੂਸਰੇ ਪਾਸੇ ਕੌਮ ਆ ਜਿਹੜੀ ਉਹ ਆਪਣੇ ਹੱਕ ਲੈਣ ਲਈ ਇਕਜੁੱਟ ਹੋ ਕੇ ਸੰਘਰਸ਼ ਨਹੀਂ ਕਰਦੀ, ਉਦੋਂ ਤੱਕ ਮੈਂ ਸਮਝਦਾ ਕਿ ਕੋਈ ਵੀ ਆਸ ਦੀ ਕਿਰਨ ਆ ਜਿਹੜੀ ਉਹ ਵਿਖਾਈ ਨਹੀਂ ਦਿੰਦੀ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਪੱਥਰੀਬਲ ਕਸ਼ਮੀਰ ਵਾਦੀ ਵਿੱਚ ਮਾਰੇ ਗਏ 5 ਬੇਗੁਨਾਹ ਮੁਸਲਮਾਨਾਂ ਲਈ ਜ਼ਿੰਮੇਵਾਰ 5 ਪੁਲਿਸ ਆਫੀਸਰਸ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹਨਾਂ ਫੌਜੀਆਂ ਨੇ ਹੀ ਪਹਿਲਾਂ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਬੇਗੁਨਾਹ ਸਿੱਖਾਂ ਨੂੰ ਮਾਰਿਆ ਸੀ ਤੇ ਫਿਰ ਕੁਝ ਦਿਨ ਬਾਅਦ ਇਹਨਾਂ ਨੇ ਬੇਗੁਨਾਹ ਕਸ਼ਮੀਰੀਆਂ ਨੂੰ ਲਸ਼ਕਰ-ਏ-ਤਾਇਬਾ ਦੇ ਨਾਮ ਦੱਸ ਕੇ ਜਾਂ ਮੈਂਬਰ ਦੱਸ ਕੇ ਬਰੀ ਮਾਰ ਦਿੱਤਾ ਸੀਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਛੱਤੀਸਗੜ੍ਹ ਦੀ ਜਿਹੜਾ ਕਾਂਡ ਵਾਪਰਿਆ ਸੀ ਜਿੱਥੇ ਸਿੱਖ ਮਾਰੇ ਗਏ ਸੀ ਵੱਡੀ ਗਿਣਤੀ ਵਿੱਚ, ਉਹ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਜੱਗ-ਜ਼ਾਹਰ ਹੋ ਗਿਆ ਸੀ ਕਿ ਉਹ ਗਿਣੀ ਮਿਥੀ ਸਾਜ਼ਿਸ਼ ਅਧੀਨ ਅਮਰੀਕਾ ਰਾਸ਼ਟਰਪਤੀ ਦੀ ਫੇਰੀ ਨੂੰ ਲੈ ਕੇ ਉਹ ਜੋ ਕੁਝ ਵੀ ਕੀਤਾ ਗਿਆ ਸੀਗਾ ਉਹ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਕੀਤਾ ਗਿਆ ਸੀ। ਦੂਸਰੀ ਗੱਲ ਜਦੋਂ ਅਸੀਂ ਕਰਦੇ ਹਾਂ ਕਿ ਇੱਕ ਪਾਸੇ ਸਿੱਖ ਨੇ, ਇੱਕ ਪਾਸੇ ਜੇ ਮੁਸਲਮਾਨ ਨੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਵੋਟ ਰਾਜਨੀਤੀ ਆ ਉਹਨੂੰ ਵੀ ਪ੍ਰਮੁੱਖਤਾ ਦਿੱਤੀ ਜਾਂਦੀ ਆ ਕਿਉਂਕਿ ਸਿੱਖਾਂ ਦੀ ਗਿਣਤੀ ਘੱਟ ਹੈ, ਮੁਸਲਮਾਨਾਂ ਦੀ ਗਿਣਤੀ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਵਾ ਸਿੱਖਾਂ ਦੇ ਮੁਕਾਬਲੇ। ਸੋ ਕਈ ਵਾਰ ਸਰਕਾਰ ਹੈ ਜਿਹੜੀ ਉਹ ਆਪਣੀ ਵੋਟ ਰਾਜਨੀਤੀ ਲਈ ਉਹਨਾਂ ਨੂੰ ਖੁਸ਼ ਕਰਨ ਦਾ ਕੋਸ਼ਿਸ਼ ਕਰਦੀ ਹੈ, ਪਰੰਤੂ ਸਿੱਖਾਂ ਬਾਰੇ ਉਹਨਾਂ ਨੂੰ ਵੋਟ ਰਾਜਨੀਤੀ ਲਈ ਖੁਸ਼ ਕਰਨ ਦੀ ਵੀ ਕਦੇ ਲੋੜ ਨਹੀਂ ਵਾਪਰੀ। ਸੋ ਸਿੱਖਾਂ ਨੂੰ ਤਾਂ ਜਿਹੜੀ ਇੱਥੋਂ ਦੀ ਹਿੰਦੂ ਬਹੁ ਗਿਣਤੀ ਆ, ਚਾਹੇ ਉਹ ਹਾਕਮ ਧਿਰਾ, ਚਾਹੇ ਉਹ ਵਿਰੋਧੀ ਧਿਰਾ, ਚਾਹੇ ਉਹ ਭਗਵਾ ਬਰਗੇੜਾ, ਚਾਹੇ ਉਹ RSS ਆ, ਸਾਰਿਆਂ ਦੀ ਇੱਕੋ ਇੱਕ ਸੋਚ ਆ ਕਿ ਸਿੱਖੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਲਿਆ ਜਾਵੇ। ਸੋ ਇਸ ਤਰ੍ਹਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਸਿੱਖਾਂ ਲਈ ਕੁਝ ਹੋਰ ਮਾਇਨੇ ਰੱਖਦੀਆਂ ਨੇ ਤੇ ਦੂਸਰੀ ਬਹੁਤ ਘੱਟ ਗਿਣਤੀ ਆ ਜਿਹੜੀ ਦੇਸ਼ ਦੀ ਉਹਦੇ ਲਈ ਕੁਝ ਹੋਰ ਅਰਥ ਰੱਖਦੀਆਂ ਨੇ। ਹਾਂਜੀ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਦੇ ਤਾਜ਼ਾ ਆਏ ਫੈਸਲੇ ਦੀ ਰੋਸ਼ਨੀ ਵਿੱਚ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦੀ ਅਪਡੇਟ ਕੀ ਹੈ, ਇਸ ਬਾਰੇ ਜਾਣਕਾਰੀ ਦਿਓ। ਦੇਖੋ, ਅੱਜ ਪ੍ਰੋਫੈਸਰ ਭੁੱਲਰ ਦੇ ਕੇਸ ਬਾਰੇ ਜਿਹੜੀ ਸੁਣਵਾਈ ਆ ਉਹ ਸੁਪਰੀਮ ਕੋਰਟ ਦੇ ਵਿੱਚ ਹੋਣੀ ਆ ਜੀ, ਪਰੰਤੂ ਕਿਉਂਕਿ ਹੁਣ ਤੱਕ ਜੋ ਸੁਪਰੀਮ ਕੋਰਟ ਨੇ ਆਪਣੇ ਪਿਛਲੇ ਫੈਸਲੇ ਵਿੱਚ ਫਾਂਸੀ ਬਾਰੇ ਨਵੇਂ ਟਰਮਸ ਐਂਡ ਕੰਡੀਸ਼ਨ ਲਾਗੂ ਕੀਤੀਆਂ ਨੇ, ਨਵੇਂ ਕਾਨੂੰਨ ਨੇ ਜਿਹੜੇ ਉਹ ਨਿਰਧਾਰਿਤ ਕੀਤੇ ਨੇ, ਉਹਨਾਂ ਦੇ ਅਨੁਸਾਰ ਇਹ ਬਿਲਕੁਲ ਸਾਫ਼ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਹੁਣ ਕਿਸੇ ਵੀ ਤਰ੍ਹਾਂ ਫਾਂਸੀ ਨਹੀਂ ਦਿੱਤੀ ਜਾ ਸਕਦੀ। ਸੋ ਕਿਉਂਕਿ ਸੁਪਰੀਮ ਕੋਰਟ ਨੇ ਇਹ ਮੰਨ ਲਿਆ ਕਿ ਫਾਂਸੀ ਦੇ ਵਿੱਚ ਜੇ ਦੇਰੀ ਹੁੰਦੀ ਆ ਤਾਂ ਉਸ ਵਿਅਕਤੀ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਫਾਂਸੀ ਦੇ ਸਮੇਂ ਜਦੋਂ ਮਾਨਸਿਕ ਜਾਂ ਸਰੀਰਕ ਰੂਪ ਵਿੱਚ ਬਿਮਾਰ ਆ ਤਾਂ ਉਹਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਸੋ ਇਹ ਦੋਨੇ ਗੱਲਾਂ ਨੇ ਜਿਹੜੀਆਂ ਉਹ ਪ੍ਰੋਫੈਸਰ ਭੁੱਲਰ ਤੇ ਢੁਕਦੀਆਂ ਨੇ। ਸੋ ਸੁਪਰੀਮ ਕੋਰਟ ਦਾ ਅੱਜ ਦਾ ਜਿਹੜਾ ਫੈਸਲਾ ਮੈਂ ਸਮਝਦਾ ਕਿ ਜੇ ਕਾਨੂੰਨ ਅਨੁਸਾਰ ਜੋ ਕੁਝ ਸੁਪਰੀਮ ਕੋਰਟ ਨੇ ਖੁਦ ਵਿਆਖਿਆ ਕੀਤੀ ਆ ਫਾਂਸੀ ਬਾਰੇ, ਉਹਦੇ ਅਨੁਸਾਰ ਆਉਂਦਾ ਤਾਂ ਪ੍ਰੋਫੈਸਰ ਭੁੱਲਰ ਦੀ ਜਿਹੜੀ ਫਾਂਸੀ ਆ ਉਹ ਰੱਦ ਹੋਊਗੀ। ਅਗਲੀ ਗੱਲ ਹੈ ਜਿਹੜੀ ਕਿਉਂਕਿ ਉਹਨਾਂ ਨੂੰ ਉਮਰ ਕੈਦ ਵਿੱਚ ਬਦਲੇ ਜਾਣੀ ਆ ਇਹ ਫਾਂਸੀ, ਤੇ ਉਹ ਆਪਣਾ ਜਿਹੜਾ ਜੇਲ੍ਹ ਦੇ ਵਿੱਚ ਸਮਾਂ ਹੈ ਜਿਹੜਾ ਉਮਰ ਕੈਦ ਤੋਂ ਕਿਤੇ ਵੱਧ ਲੰਘਾ ਚੁੱਕੇ ਨੇ। ਸੋ ਕੌਮ ਲਈ ਜਿਹੜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਸੰਘਰਸ਼ ਲੜਿਆ, ਮੈਂ ਸਮਝਦਾ ਕਿ ਉਸ ਸੰਘਰਸ਼ ਨੂੰ ਸਾਨੂੰ ਹੋਰ ਤਿੱਖਾ ਕਰਕੇ ਜਿਹੜੇ ਸਾਡੇ ਸਿੱਖ ਨਜ਼ਰਬੰਦ ਜਿਨ੍ਹਾਂ ਦੀ 118 ਦੀ ਸੂਚੀ ਆਈ ਆ, 6 ਦੀ ਸੂਚੀ ਸੀ ਜਿਨ੍ਹਾਂ ਦੇ ਲਈ ਅਸੀਂ ਪਿੱਛੇ ਸੰਘਰਸ਼ ਲੜਿਆ, ਜਿਨ੍ਹਾਂ ਦੇ ਵਿੱਚ ਹੁਣ ਪ੍ਰੋਫੈਸਰ ਭੁੱਲਰ ਦਾ ਨਾਮ ਵੀ ਸ਼ਾਮਲ ਹੋਊਗਾ। ਸੋ ਉਹਨਾਂ ਦੇ ਲਈ ਸਾਨੂੰ ਇੱਕ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਇੱਕ ਸੰਘਰਸ਼ ਆ ਜਿਹੜਾ ਉਹ ਸ਼ੁਰੂ ਕਰਨਾ ਪਊਗਾ ਤਾਂ ਕਿ ਜਿਹੜੇ ਸਾਡੇ ਸਿੱਖ ਨਜ਼ਰਬੰਦ ਨੇ ਅਸੀਂ ਉਹਨਾਂ ਸਾਰਿਆਂ ਦੀ ਰਿਹਾਈ ਆ ਜਿਹੜੀ ਕਰਵਾ ਸਕੀਏ। ਸੋ ਅਦਾਰਾ ਪਹਿਰੇਦਾਰ ਨੇ ਅੱਜ ਸਮੁੱਚੇ ਸਿੱਖ ਪੰਥ ਨੂੰ ਬੇਨਤੀ ਕੀਤੀ ਸੀ ਕਿ ਉਹ ਪ੍ਰੋਫੈਸਰ ਭੁੱਲਰ ਲਈ ਅਕਾਲ ਤਖ਼ਤ ਤੋਂ ਨਿਆਂ ਮੰਗਣ ਲਈ ਅੱਜ ਅਰਦਾਸ ਦਿਵਸ ਜਿਹੜਾ ਉਹ ਸਮੁੱਚੇ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਵਿੱਚ ਕੀਤਾ ਜਾ ਰਿਹਾ। ਸੋ ਗੁਰੂ ਕਿਰਪਾ ਕਰੂਗਾ, ਮੈਂ ਸਮਝਦਾ ਕਿ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਉਹਦੇ ਅਨੁਸਾਰ ਅੱਜ ਪ੍ਰੋਫੈਸਰ ਭੁੱਲਰ ਦੀ ਫਾਂਸੀ ਆ ਜਿਹੜੀ ਉਹ ਹਰ ਹੀਲੇ ਰੱਦ ਹੋ ਜਾਣੀ ਚਾਹੀਦੀ ਹੈ। ਜੀ ਬਿਲਕੁਲ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Now. We'll be right back after a short break.